ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਬਾਬਤ ਮੈਡੀਕੇਅਰ ਦੇ ਵਿੱਚ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ, ਤੇ ਇਹਨਾਂ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਤੇ ਬਿਸਲਾ ਫੈਮਿਲੀ ਫ੍ਰੈਜ਼ਨੋ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਕੈਨੇਡਾ ਦੇ ਨਾਲ ਜੁੜੀਆਂ ਅਹਿਮ ਖਬਰਾਂ ਦੇ ਵੱਲ ਵੱਧਦੇ ਹਾਂ। ਸ਼ੁਰੂਆਤ ਕਰਦੇ ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਤੋਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਹਾਮਾਸ ਦੇ ਵਿੱਚ ਹੈਤੀ ਦੇ ਲਈ ਨਵੀਂ ਮਦਦ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਰਵੇਲੈਂਸ ਦੇ ਲਈ ਨੇਵੀ ਦੇ ਬੇੜੇ ਤੈਨਾਤ ਕਰਨ ਦਾ ਵੀ ਵਾਅਦਾ ਕੀਤਾ ਹੈ। ਟਰੂਡੋ ਨੇ ਆਪਣੇ ਹਮਰੁਤਬਾ ਅਧਿਕਾਰੀ ਵੱਲੋਂ ਫੌਜੀ ਕਾਰਵਾਈ ਦੀ ਕੀਤੀ ਜਾ ਰਹੀ ਮੰਗ ਨੂੰ ਨਹੀਂ ਮੰਨਿਆ। ਜ਼ਿਕਰਯੋਗ ਹੈ ਕਿ ਕੁਝ ਮਾਹਰਾਂ ਵੱਲੋਂ ਟਰੂਡੋ ਨੂੰ ਵਿਦੇਸ਼ੀ ਦਖਲ ਉੱਤੇ ਨਕੇਲ ਕੱਸਣ ਦੀ ਸਲਾਹ ਦਿੱਤੀ ਸੀ। 20 ਕੈਰੇਬੀਆਈ ਕਮਿਊਨਿਟੀ ਆਗੂਆਂ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਟਰੂਡੋ ਨੇ ਇਹ ਗੱਲ ਕਹੀ ਹੈ ਕਿ ਕੈਨੇਡਾ ਸੰਕਟ ਦੇ ਨਾਲ ਝੰਬੇ ਇਸ ਦੇਸ਼ ਦੇ ਲਈ ਕੈਨੇਡਾ ਵੱਲੋਂ $12.3 ਮਿਲੀਅਨ ਦੀ ਮਨੁੱਖਤਾਵਾਦੀ ਮਦਦ ਵੀ ਕੈਨੇਡਾ ਜ਼ਰੂਰ ਕਰੇਗਾ। ਇਸ ਤੋਂ ਇਲਾਵਾ ਇਸ ਰੀਜਨ ਦੇ ਵਿੱਚ ਮਾਈਗ੍ਰੈਂਟਸ ਦੀ ਮਦਦ ਕਰਨ ਦੇ ਲਈ ਮਾਈਗ੍ਰੇਸ਼ਨ ਸੰਬੰਧੀ ਇੰਟਰਨੈਸ਼ਨਲ ਆਫਿਸ $10 ਮਿਲੀਅਨ ਆਫਿਸ ਦੇ ਲਈ $10 ਮਿਲੀਅਨ ਦੀ ਵੱਖਰੀ ਮਦਦ ਦਿੱਤੀ ਜਾਊਗੀ। ਟਰੂਡੋ ਨੇ ਇਸ ਮੌਕੇ ਆਖਿਆ ਕਿ ਅਸੀਂ ਹੈਤੀ ਦੇ ਲੋਕਾਂ ਦੀਆਂ ਤਕਲੀਫਾਂ ਨੂੰ ਕੁਝ ਹੱਦ ਤੱਕ ਘੱਟ ਕਰਨ ਦੇ ਲਈ ਇਸ ਤਰ੍ਹਾਂ ਦੀ ਮਦਦ ਦੇ ਸਕਦੇ ਹਾਂ, ਪਰ ਉਹਨਾਂ ਨੂੰ ਆਪਣੇ ਭਵਿੱਖ ਨੂੰ ਸੰਵਾਰਨ ਦੇ ਲਈ ਕੰਮ ਆਪ ਕਰਨਾ ਪਵੇਗਾ। ਉਹਨਾਂ ਆਖਿਆ ਕਿ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਰਾਇਲ ਕੈਨੇਡੀਅਨ ਨੇਵੀ ਦੇ ਕੁਝ ਬੇੜੇ ਖੁਫੀਆ ਜਾਣਕਾਰੀ ਹਾਸਲ ਕਰਨ ਦੇ ਲਈ ਹੈਤੀ ਦੇ ਪੋਰਟ ਉੱਤੇ ਤੈਨਾਤ ਕਰ ਦਿੱਤੇ ਜਾਣਗੇ। ਉਧਰ ਦੂਜੇ ਪਾਸੇ ਬ੍ਰੇਕਿੰਗ ਨਿਊਜ਼ ਇਹ ਆ ਰਹੀ ਹੈ ਕਿ ਪਬਲਿਕ ਆਰਡਰ ਐਮਰਜੈਂਸੀ ਕਮਿਸ਼ਨ ਨੇ ਸਿੱਟਾ ਕੱਢਿਆ ਹੈ ਕਿ ਫੈਡਰਲ ਸਰਕਾਰ ਨੇ ਜਿਹੜੇ ਲੰਘੇ ਦਿਨੀ ਫਰੀडम ਕਨਵੇ ਪ੍ਰੋਟੈਸਟ ਹੋਏ ਸਨ ਤੇ ਬਲੌਕੇਡ ਕੀਤੀ ਗਈ ਸੀ, ਉਹਨਾਂ ਮਸਲਿਆਂ ਦੇ ਵਿੱਚ ਸਰਕਾਰ ਨੇ ਆਪਣੇ ਜਿਹੜੇ ਅਧਿਕਾਰ ਖੇਤਰ ਹੈ ਉਹਨਾਂ ਤੋਂ ਬਾਹਰ ਜਾ ਕੇ ਕੁਝ ਵੀ ਨਹੀਂ ਕੀਤਾ। ਸੋ ਜਿਹੜੇ ਕਮਿਸ਼ਨ ਦੇ ਮੇਨ ਮੁੱਖ ਕਮਿਸ਼ਨਰ ਨੇ ਇਸ ਕਮਿਸ਼ਨ ਦੇ ਬਾਰੇ ਜਿਹੜੀ ਜਾਣਕਾਰੀ ਹੋਰ ਦਿੱਤੀ ਹੈ, ਪੌਲ ਰਲੇਊ ਉਹਨਾਂ ਦਾ ਨਾਮ ਹੈ। ਉਹਨਾਂ ਨੇ ਕਿਹਾ ਕਿ ਜਿਹੜੀ ਐਮਰਜੈਂਸੀ ਐਲਾਨੀ ਗਈ ਸੀਗੀ ਉਹਦੇ ਵਿੱਚ ਅਸੀਂ ਇੱਕ 2000 ਸ਼ਬਦਾਂ ਦੀ ਰਿਪੋਰਟ ਜਾਰੀ ਕੀਤੀ ਹੈ ਤੇ ਅਸੀਂ ਇਸ ਮਾਮਲੇ ਦੇ ਵਿੱਚ ਇਸ ਸਿੱਟੇ ਤੇ ਪਹੁੰਚੇ ਹਾਂ ਕਿ ਉਹਦੇ ਵਿੱਚ ਪ੍ਰਧਾਨ ਮੰਤਰੀ ਨੇ ਆਪਣੀਆਂ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਤੋਂ ਬਾਹਰ ਜਾ ਕੇ ਕੁਝ ਵੀ ਨਹੀਂ ਕੀਤਾ। ਹਾਲਾਂਕਿ ਕਈ ਲੋਕਾਂ ਨੇ ਇਸ ਚੀਜ਼ ਨੂੰ ਜੋੜਿਆ ਸੀਗਾ ਕਿ ਇਹਦੇ ਨਾਲ ਜਿਹੜੀ ਫਰੀडम ਕਨਵੇ ਪ੍ਰੋਟੈਸਟ ਹੋਏ ਆ ਇਹ ਲੋਕਾਂ ਦਾ ਅਧਿਕਾਰ ਹੈ ਤੇ ਲੋਕਾਂ ਨੂੰ ਇਹ ਕਰਨੇ ਚਾਹੀਦੇ ਆ ਤੇ ਸਰਕਾਰ ਨੇ ਇਹਨਾਂ ਨੂੰ ਖਦੇੜ ਕੇ ਗਲਤ ਕੰਮ ਕੀਤਾ। ਪਰ ਜਿਹੜਾ ਇਹ ਕਮਿਸ਼ਨ ਨੇ ਇਹ ਗੱਲ ਕਹੀ ਹੈ ਕਿ ਬੇਸ਼ੱਕ ਇਹਨਾਂ ਪ੍ਰਦਰਸ਼ਨਾਂ ਨੂੰ ਜਾਂ ਇਹਨਾਂ ਰੋਸ ਮੁਜ਼ਾਹਰਿਆਂ ਨੂੰ ਖਦੇੜਿਆ ਗਿਆ ਜਾਂ ਵਿਰੋਧ ਪ੍ਰਦਰਸ਼ਨਾਂ ਨੂੰ ਖਦੇੜਿਆ ਗਿਆ, ਪਰ ਫਿਰ ਵੀ ਜਿਹੜਾ ਇਹ ਪਬਲਿਕ ਆਰਡਰ ਐਮਰਜੈਂਸੀ ਕਮਿਸ਼ਨ ਆ ਉਹ ਸਿੱਟੇ ਤੇ ਪਹੁੰਚਿਆ ਕਿ ਪ੍ਰਧਾਨ ਮੰਤਰੀ ਨੇ ਇਸ ਮਸਲੇ ਦੇ ਵਿੱਚ ਆਪਣੀਆਂ ਸ਼ਕਤੀਆਂ ਤੋਂ ਬਾਹਰ ਜਾ ਕੇ ਕੁਝ ਵੀ ਨਹੀਂ ਕੀਤਾ। ਅਗਲੀ ਖਬਰ ਦੇ ਵੱਲ ਵਧਦੇ ਹਾਂ, ਰੁਖ ਕਰਦੇ ਹਾਂ ਬਰੈਂਪਟਨ ਦੇ ਇੱਕ ਸਾਬਕਾ ਫਾਇਰ ਫਾਈਟਰ ਤੇ ਆਪਣੀ 40 ਸਾਲਾ ਪਤਨੀ ਨੂੰ ਕਥਿਤ ਤੌਰ ਤੇ ਕਤਲ ਕਰਨ ਦੇ ਦੋਸ਼ ਲੱਗੇ ਨੇ। ਕੋਲਿੰਗਵੁੱਡ ਇਲਾਕੇ ਦੇ ਵਿੱਚ ਹੋਈ ਇਸ ਮੌਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਦੱਸਦੇ ਚੱਲੀਏ ਕਿ ਪਿਛਲੇ ਮਹੀਨੇ OPP ਨੇ ਇੱਕ ਹਾਈਵੇ 26 ਦੇ ਦੱਖਣ ਦੇ ਵਿੱਚ ਐਰੋਹੁੱਡ ਰੋਡ ਤੇ ਕੋਲਿੰਗਵੁੱਡ ਨੇੜੇ ਇੱਕ ਹਾਦਸਾਗ੍ਰਸਤ ਗੱਡੀ ਸ਼ੱਕੀ ਹਾਲਤ ਦੇ ਵਿੱਚ OPP ਨੂੰ ਮਿਲੀ ਸੀ। ਉਸ ਤੋਂ ਬਾਅਦ ਹਾਦਸੇ ਦੀ ਜਾਂਚ ਕੀਤੀ ਗਈ ਤੇ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਇਹ ਗੱਡੀ ਸੜਕ ਤੋਂ ਨਿਕਲ ਗਈ ਸੀ ਤੇ ਇੱਕ ਬੰਨ ਤੋਂ ਹੇਠਾਂ ਡਿੱਗ ਗਈ ਤੇ ਇਸ ਨੂੰ ਅੱਗ ਲੱਗ ਗਈ ਸੀ। ਗੱਡੀ ਸ਼ੱਕੀ ਹਾਲਤ ਦੇ ਵਿੱਚ ਮਿਲੀ ਸੀ ਤੇ ਉਸ ਗੱਡੀ ਦੇ ਅੰਦਰ ਪੁਲਿਸ ਨੂੰ ਐਸ਼ਲੇ ਸ਼ਵਾਲਮ ਦੀ ਲਾਸ਼ ਮਿਲੀ ਸੀ। ਹੁਣ ਉਸ ਦੇ ਪਤੀ ਜੇਮਸ ਸ਼ਵਾਲਮ ਤੇ ਜਿਹੜਾ ਕਿ 38 ਸਾਲਾਂ ਦਾ ਦੱਸਿਆ ਗਿਆ ਉਹਦੇ ਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਲਾਏ ਗਏ ਨੇ ਅਤੇ ਡੈੱਡ ਬੋਡੀ ਨੂੰ ਖੁਰਦ-ਬੁਰਦ ਕਰਨ ਦੇ ਵੀ ਦੋਸ਼ ਲੱਗੇ ਨੇ। ਲੱਗੇ ਦੋਸ਼ਾਂ ਦੇ ਵਿੱਚ ਅਧਿਕਾਰੀਆਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਇਸ ਗੱਲ ਦੇ ਬਿਲਕੁਲ ਪੁਖਤਾ ਸਬੂਤ ਨੇ ਕਿ ਇਹ ਕਤਲ ਯੋਜਨਾਬੱਧ ਤਰੀਕੇ ਦੇ ਨਾਲ ਤੇ ਜਾਣਬੁੱਝ ਕੇ ਕੀਤਾ ਗਿਆ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ 2 ਛੋਟੇ ਬੱਚਿਆਂ ਦੀ ਮਾਂ ਦੀ ਮੌਤ ਕਿਵੇਂ ਹੋਈ ਹੈ, ਪਰ ਗਵਾਹਾਂ ਨੇ ਇੰਨੀ ਗੱਲ ਜ਼ਰੂਰ ਕਹੀ ਹੈ ਕਿ ਇਸ ਜੋੜੇ ਦੇ ਘਰੇ ਕਈ ਦਿਨਾਂ ਤੱਕ ਫੋਰੈਂਸਿਕ ਮਾਹਰਾਂ ਨੂੰ ਜਾਂ ਟੀਮਾਂ ਨੂੰ ਜ਼ਰੂਰ ਦੇਖਿਆ ਗਿਆ। ਇਸ ਜੋੜੇ ਬਾਰੇ ਹੋਰ ਜਾਣਕਾਰੀ ਇਹ ਵੀ ਮਿਲੀ ਹੈ ਕਿ ਇਸ ਨੇ ਵਿਆਹ 2012 ਦੇ ਵਿੱਚ ਕਰਵਾਇਆ ਸੀ ਤੇ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਸ ਕਤਲ ਦੀ ਅਸਲੀ ਵਜ੍ਹਾ ਕੀ ਸੀ।
ਤੇ ਗੱਲ ਕਰੀਏ ਟੋਰਾਂਟੋ ਸ਼ਹਿਰ ਦੀ ਲੋਕਲ ਸਿਆਸਤ ਦੀ। $16.2 ਬਿਲੀਅਨ ਦਾ ਬਜਟ ਮਨਜ਼ੂਰ ਹੋਣ ਤੋਂ ਬਾਅਦ ਟੋਰਾਂਟੋ ਦੇ ਮੇਅਰ ਜੌਨ ਟੋਰੀ ਵੱਲੋਂ ਰਸਮੀ ਤੌਰ ਤੇ ਅਸਤੀਫਾ ਜਮ੍ਹਾਂ ਕਰਵਾ ਦਿੱਤਾ ਗਿਆ। ਬਜਟ ਦੇ ਵਿੱਚ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਟੈਕਸ ਦੇ ਵਿੱਚ 5.5% ਦਾ ਵਾਧਾ ਕੀਤਾ ਗਿਆ ਹੈ। 2023 ਦੇ ਬਜਟ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਟੋਰਾਂਟੋ ਪੁਲਿਸ ਦੇ ਵਾਸਤੇ 48.3 ਮਿਲੀਅਨ ਡਾਲਰ ਰੱਖੇ ਗਏ ਨੇ। ਇਸ ਤੋਂ ਇਲਾਵਾ ਪਿਛਲੇ ਸਾਲ ਦੇ ਮੁਕਾਬਲੇ ਟ੍ਰਾਂਜ਼ਿਟ ਸਰਵਿਸ ਦੇ ਵਿੱਚ 5% ਦੀ ਕਟੌਤੀ ਜਾਂ ਮਹਾਮਾਰੀ ਦੇ ਪਹਿਲਾਂ ਵਾਲੇ ਪੱਧਰ ਉੱਤੇ ਆਉਣ ਦੇ ਲਈ 9% ਦੀ ਕਟੌਤੀ ਕਰਨ ਦੀ ਵੀ ਗੱਲ ਆਖੀ ਹੈ। ਹਾਲਾਂਕਿ ਬਜਟ ਦੇ ਵਿੱਚ ਸ਼ੈਲਟਰ ਸਮਰਥਨ ਅਤੇ ਹਾਊਸਿੰਗ ਐਡਮਿਨਿਸਟ੍ਰੇਸ਼ਨ ਦੇ ਵਿੱਚ 6.5% ਦਾ ਵਾਧਾ ਕਰਨ ਦੀ ਵੀ ਤਜਵੀਜ਼ ਹੈ। ਸਿਟੀ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਇਸ ਸਾਲ ਉਹ ਆਪਣੀਆਂ 5 ਸਾਈਟਸ ਨੂੰ ਆਰਜ਼ੀ ਤੌਰ ਉੱਤੇ ਬੰਦ ਕਰ ਸਕਦੀ ਹੈ। ਕੌਂਸਲ ਨੇ 8 ਮਿਲੀਅਨ ਵਾਧੂ ਡਾਲਰ ਖਰਚਣ ਦੇ ਲਈ ਮਨਜ਼ੂਰੀ ਦਿੱਤੀ ਹੈ। ਬਜਟ ਦੇ ਦੌਰਾਨ ਇਹਨਾਂ ਵਿੱਚੋਂ ਕੁਝ ਵਾਰਮਿੰਗ ਸੈਂਟਰਾਂ ਉੱਤੇ ਖਰਚੇ ਜਾਣਗੇ, ਜਿਹੜੇ ਕਿ 24 ਘੰਟੇ ਚੱਲਦੇ ਨੇ। 519 ਕਮਿਊਨਿਟੀ ਸੈਂਟਰਾਂ ਉੱਤੇ ਖਰਚੇ ਜਾਣਗੇ। ਇਹਦੇ ਨਾਲ ਹੀ ਟੀਟੀਸੀ ਉੱਤੇ ਮੈਂਟਲ ਹੈਲਥ ਆਊਟਰੀਚ ਵਰਕਰਸ ਦੀ ਗਿਣਤੀ ਵਧਾਉਣ ਅਤੇ ਲੋੜਵੰਦਾਂ ਨੂੰ ਕਿਰਾਏ ਦੇ ਵਿੱਚ ਰਾਹਤ ਮੁਹੱਈਆ ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ। ਬਜਟ ਉੱਤੇ ਚੱਲ ਰਹੀ ਬਹਿਸ ਮੁਜ਼ਾਹਰਾਕਾਰੀਆਂ ਵੱਲੋਂ ਅੜਿੱਕਾ ਪਾਏ ਜਾਣ ਕਰਕੇ ਕਈ ਵਾਰੀ ਰੁਕੀ। ਆਖਿਰ 3 ਮੁਜ਼ਾਹਰਾਕਾਰੀਆਂ ਨੂੰ ਸਿਟੀ ਹਾਲ ਦੇ ਵਿੱਚੋਂ ਬਾਹਰ ਕਰਨਾ ਪਿਆ ਸੀ। ਹੁਣ ਉਸ ਤੋਂ ਬਾਅਦ ਜੌਨ ਟੋਰੀ ਨੇ ਸਿਟੀ ਕਲਾਰਕ ਜੌਨ ਐਲਵਿਜ ਕੋਲ ਆਪਣਾ ਅਸਤੀਫਾ ਜਮ੍ਹਾਂ ਕਰਵਾ ਦਿੱਤਾ ਹੈ ਤੇ ਹੁਣ ਉਹਨਾਂ ਦਾ ਅਸਤੀਫਾ ਪ੍ਰਭਾਵੀ ਰੂਪ ਤੇ ਲਾਗੂ ਹੋ ਗਿਆ। ਦੱਸਦੇ ਚੱਲੇ ਕਿ ਜੌਨ ਟੋਰੀ ਤੇ ਆਪਣੀ ਹੀ ਇੱਕ ਸਟਾਫਰ ਤੇ ਨਾਲ ਜਿਹੜੇ ਅਫੇਅਰ ਰੱਖਣ ਦਾ ਦੋਸ਼ ਹੈ ਤੇ ਇਸ ਕਰਕੇ ਮੁਲਕ ਦੇ ਬਹੁਤ ਸਾਰੇ, ਖਾਸ ਕਰਕੇ ਜੇਕਰ ਗੱਲ ਕਰੀਏ ਤਾਂ ਮੁਲਕ ਦੀ ਉਹ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਵੀ ਇਸ ਗੱਲ ਦਾ ਸਮਰਥਨ ਕੀਤਾ ਸੀਗਾ ਕਿ ਜੌਨ ਟੋਰੀ ਨੂੰ ਹੁਣ ਆਪਣੇ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ। ਟੋਰਾਂਟੋ ਦੇ ਨਾਰਥ ਵੈਸਟ ਇਲਾਕੇ ਦੇ ਵਿੱਚ ਕੱਲ ਇੱਕ ਸਕੂਲ ਦੇ ਬਾਹਰ ਗੋਲੀਬਾਰੀ ਦੀ ਸ਼ੂਟਿੰਗ ਦੀ ਘਟਨਾ ਵਾਪਰੀ ਸੀ ਤੇ 15 ਸਾਲਾ ਵਿਦਿਆਰਥੀ ਇਸ ਘਟਨਾ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੰਜਾਬੀ ਰੇਡੀਓ ਯੂਐਸਏ ਤੇ ਕੱਲ ਤੁਸੀਂ ਬ੍ਰੇਕਿੰਗ ਨਿਊਜ਼ ਵੀ ਸੁਣੀ ਹੋਣੀ ਹੈ ਤੇ ਉਸ ਖਬਰ ਦੇ ਵਿੱਚ ਹੁਣ ਅੱਗੇ ਜਿਹੜੀ ਜਾਂਚ ਚੱਲ ਰਹੀ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੇ ਹੁਣ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪੁਲਿਸ ਨੇ ਇਸ ਗੋਲੀਬਾਰੀ ਦੀ ਘਟਨਾ ਦੇ ਵਿੱਚ ਦੱਸਿਆ ਗਿਆ ਕਿ ਗ੍ਰੇਡ 10 ਦਾ ਜਿਹੜਾ ਸਟੂਡੈਂਟ ਹੈ ਉਹ ਕ੍ਰਿਟੀਕਲ ਇਸ ਵੇਲੇ ਇੰਜਰਡ ਹੈ ਤੇ ਕ੍ਰਿਟੀਕਲ ਹਾਲਤ ਦੇ ਵਿੱਚ ਹੈ। ਇਹ ਦੱਸਿਆ ਗਿਆ ਕਿ ਵੈਸਟਰਨ ਕਾਲਜੀਏਟ ਇੰਸਟੀਚਿਊਟ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਉਸ ਨੂੰ ਜ਼ਖਮੀ ਹਾਲਤ ਤੋਂ ਬਾਅਦ ਇੱਕ ਟਰਾਮਾ ਸੈਂਟਰ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਹਦੀ ਹਾਲਤ ਕ੍ਰਿਟੀਕਲ ਹੈ। ਹਾਲੇ ਤੱਕ ਪੁਲਿਸ ਇਸ ਮਾਮਲੇ ਦੇ ਵਿੱਚ ਕਿਸੇ ਵੀ ਸ਼ੱਕੀ ਤੱਕ ਨਹੀਂ ਪਹੁੰਚੀ। ਪੁਲਿਸ ਨੇ ਆਸ-ਪਾਸ ਦੇ ਇਲਾਕਿਆਂ ਦੇ ਕਈ ਸਰਵੇਲੈਂਸ ਫੁਟੇਜ ਖੰਗਾਲੀ ਹੈ, ਕਈ ਡੈਸ਼ ਕੈਮ ਵੀਡੀਓਜ਼ ਵੀ ਦੇਖੀਆਂ ਨੇ ਇਨਵੈਸਟੀਗੇਸ਼ਨ ਦੇ ਦੌਰਾਨ, ਪਰ ਪੁਲਿਸ ਨੇ ਕਿਹਾ ਕਿ ਹਾਲੇ ਇਸ ਮਸਲੇ ਦੇ ਵਿੱਚ ਕਿਸੇ ਵੀ ਸਿੱਟੇ ਤੇ ਪਹੁੰਚਣਾ ਬੜਾ ਔਖਾ ਹੈ। ਪਰ ਉਹਨਾਂ ਨੇ ਨਾਲ ਹੀ ਕਮਿਊਨਿਟੀਜ਼ ਤੋਂ ਮੰਗ ਕੀਤੀ ਹੈ ਕਿ ਜੇਕਰ ਤੁਹਾਡੇ ਕੋਲੇ ਇਸ ਘਟਨਾ ਬਾਬਤ ਕੋਈ ਵੀ ਜਾਣਕਾਰੀ ਹੈ ਤਾਂ ਤੁਸੀਂ ਇਹ ਪੁਲਿਸ ਦੇ ਨਾਲ ਸਾਂਝੀ ਜ਼ਰੂਰ ਕਰਿਓ। ਅਗਲੀ ਗੱਲ ਕਰੀਏ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਵਾਲਿਆਂ ਦੀ। 1,18,000 ਭਾਰਤੀਆਂ ਨੇ ਪਿਛਲੇ ਸਾਲ ਕੈਨੇਡਾ ਨੂੰ ਆਪਣਾ ਨਵਾਂ ਘਰ ਬਣਾਇਆ ਤੇ ਦੁਨੀਆ ਦਾ ਕੋਈ ਵੀ ਮੁਲਕ ਇਸ ਮਾਮਲੇ ਦੇ ਵਿੱਚ ਭਾਰਤ ਦੀ ਬਰਾਬਰੀ ਨਹੀਂ ਕਰ ਸਕਿਆ। ਇਮੀਗ੍ਰੇਸ਼ਨ ਵਿਭਾਗ ਵੱਲੋਂ ਜਿਹੜੇ 2022 ਦੇ ਵਿੱਚ ਪੀਆਰ ਹਾਸਲ ਕਰਨ ਵਾਲੇ 4,37,120 ਪ੍ਰਵਾਸੀਆਂ ਦੇ ਵੇਰਵੇ ਜਾਰੀ ਕੀਤੇ ਗਏ ਨੇ, ਜਨਤਕ ਕੀਤੇ ਗਏ ਨੇ। ਇਹ ਵੀ ਦੱਸਿਆ ਗਿਆ ਹੈ ਕਿ ਪ੍ਰਵਾਸੀਆਂ ਨੇ ਕਿਹੜੇ ਕੈਨੇਡੀਅਨ ਸੂਬੇ ਨੂੰ ਆਪਣੀ ਰਿਹਾਇਸ਼ ਦੇ ਵਜੋਂ ਚੁਣਿਆ। ਕਈ ਹੋਰ ਮੁਲਕਾਂ ਦੇ ਨਾਮ ਵੀ ਨੇ ਜਿਨ੍ਹਾਂ ਦੇ ਵਸਿੰਦਿਆਂ ਨੇ ਇੱਥੇ ਆ ਕੇ ਕੈਨੇਡਾ ਦੇ ਵਿੱਚ ਨਾਗਰਿਕਤਾ ਜਿਹੜੀ ਹਾਸਲ ਕੀਤੀ ਹੈ। ਤੇ ਨਾਲ ਇਹ ਵੀ ਦੱਸਦੇ ਚੱਲੀਏ ਕਿ ਪਿਛਲੇ ਦਿਨੀ ਇੱਕ ਸਰਵੇ ਹੋਇਆ ਸੀ ਜਿਹਦੇ ਵਿੱਚ ਇਹ ਸਰਵੇ ਬੜਾ ਚਰਚਿਤ ਹੋਇਆ ਸੀ, ਜਿਹਦੇ ਵਿੱਚ ਇਹ ਗੱਲ ਕਹੀ ਗਈ ਸੀਗੀ ਕਿ ਜਿਹੜੇ ਦੁਨੀਆ ਭਰ ਦੇ ਲੋਕ ਨੇ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਲੋਕਾਂ ਦੀ ਪਹਿਲੀ ਪਸੰਦ ਕੈਨੇਡਾ ਹੀ ਹੈ ਰਹਿਣ ਵਾਸਤੇ। ਸੋ ਅਗਲੀ ਖਬਰ ਦੇ ਵੱਲ ਵਧੀਏ ਤੇ ਲੰਘੇ ਦਿਨੀ ਮਿਸੀਸਾਗਾ ਦੇ ਰਾਮ ਮੰਦਿਰ ਦੀਆਂ ਕੰਧਾਂ ਤੇ ਭਾਰਤ ਵਿਰੋਧੀ ਤੇ ਮੋਦੀ ਵਿਰੋਧੀ ਨਾਅਰੇ ਲਿਖਣ ਦਾ ਮਾਮਲਾ ਕੈਨੇਡਾ ਦੀ ਸੰਸਦ ਦੇ ਵਿੱਚ ਵੀ ਗੂੰਜਿਆ, ਜਦੋਂ ਨੇਪੀਅਨ ਤੋਂ ਭਾਰਤੀ ਮੂਲ ਦੇ ਐਮਪੀ ਚੰਦਰਾ ਆਰੀਆ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਫੈਡਰਲ ਸਰਕਾਰ ਤੋਂ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਕੈਨੇਡਾ ਦੇ ਵਿੱਚ ਹਿੰਦੂ ਮੰਦਿਰ ਨਫ਼ਰਤੀ ਅਪਰਾਧਾਂ ਦਾ ਨਿਸ਼ਾਨਾ ਬਣਦੇ ਜਾ ਰਹੇ ਨੇ। ਉਧਰ ਦੂਜੇ ਪਾਸੇ ਇਹਨਾਂ ਘਟਨਾਵਾਂ ਤੋਂ ਬਾਅਦ ਜਿਹੜੇ ਹੋਰ ਭਾਈਚਾਰੇ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਇਹਨਾਂ ਘਟਨਾਵਾਂ ਨੂੰ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਬਾਰੇ ਜ਼ਰੂਰ ਪਤਾ ਲੱਗਣਾ ਚਾਹੀਦਾ। ਜੇਕਰ ਤੁਸੀਂ ਉੱਥੋਂ ਦੇ ਪੰਜਾਬੀ ਅਖਬਾਰ ਜਾਂ ਪੰਜਾਬੀ ਕੈਨੇਡਾ ਦੇ ਜਿਹੜੀਆਂ ਵੈਬਸਾਈਟਸ ਨੇ ਜਾਂ ਪੰਜਾਬੀ ਸੋਸ਼ਲ ਮੀਡੀਆ ਉੱਤੇ ਵਿਚਰਦੇ ਲੋਕ ਨੇ ਤਾਂ ਉਹ ਇਹਨਾਂ ਚੀਜ਼ਾਂ ਨੂੰ, ਇਹਨਾਂ ਵਾਰਦਾਤਾਂ ਨੂੰ ਇਸ ਗੱਲ ਦੇ ਨਾਲ ਵੀ ਜੋੜ ਰਹੇ ਨੇ ਕਿ ਇਹਨਾਂ ਦੇ ਜ਼ਰੀਏ ਕੁਝ ਸ਼ਰਾਰਤੀ ਤੱਤ ਜਿਹੜੇ
ਸਿੱਖਾਂ ਸਮੇਤ ਕੁਝ ਹੋਰ ਫਿਰਕਿਆਂ ਨੂੰ ਬਦਨਾਮ ਕਰਨ ਦੀ ਤਾਕ ਦੇ ਵਿੱਚ ਨੇ। ਸੋ ਉਹਨਾਂ ਨੇ ਵੀ ਇਹੀ ਮੰਗ ਕੀਤੀ ਹੈ ਕਿ ਇਹਨਾਂ ਘਟਨਾਵਾਂ ਦੇ ਵਿੱਚ ਅਸਲ ਦੋਸ਼ੀ ਬਾਹਰ ਜ਼ਰੂਰ ਆਉਣੇ ਚਾਹੀਦੇ ਨੇ। ਤੇ ਜਾਂਦੇ-ਜਾਂਦੇ ਗੱਲ ਕਰੀਏ ਕੁਝ ਸਕੂਲਾਂ ਦੀ, ਜਾਂਦੇ-ਜਾਂਦੇ ਤੁਹਾਨੂੰ ਇਹ ਜਾਣਕਾਰੀਆਂ ਸਾਂਝੀਆਂ ਕਰਦੇ ਚੱਲੀਏ। ਓਟਵਾ ਤੇ ਕੁਝ ਆਸ-ਪਾਸ ਦੇ ਸਕੂਲਾਂ ਦੇ ਬੱਸਾਂ ਦੇ ਰੂਟਾਂ ਦੇ ਵਿੱਚ ਕੁਝ ਤਬਦੀਲੀ ਕੀਤੀ ਗਈ ਆ, ਜਾਂ ਤਾਂ ਦੇਰੀ ਨਾਲ ਚੱਲੇ ਨੇ ਤੇ ਜਾਂ ਫਿਰ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕਿਉਂਕਿ ਸਰਦੀਆਂ ਕਰਕੇ, ਮੌਸਮ ਕਰਕੇ ਯਾਤਰਾਵਾਂ ਸੰਬੰਧੀ ਸਮੱਸਿਆਵਾਂ ਪੈਦਾ ਹੋਈਆਂ ਨੇ। ਓਟਵਾ ਸਟੂਡੈਂਟ ਟਰਾਂਸਪੋਰਟੇਸ਼ਨ ਅਥਾਰਟੀ ਨੇ ਆਪਣੀ ਵੈਬਸਾਈਟ ਤੇ ਕਈ ਦੇਰੀ ਵਾਲੇ ਰੂਟਾਂ ਨੂੰ ਸੂਚੀਬੱਧ ਵੀ ਕੀਤਾ। ਤੁਸੀਂ ਉੱਥੇ ਜਾ ਕੇ ਵੀ ਚੈੱਕ ਕਰ ਸਕਦੇ ਹੋ। ਪੂਰਬੀ ਓਨਟਾਰੀਓ ਦੇ ਵਿਦਿਆਰਥੀ ਆਵਾਜਾਈ, ਜੋ ਕਿ ਓਟਵਾ ਦੇ ਆਲੇ-ਦੁਆਲੇ ਬਹੁਤ ਸਾਰੇ ਭਾਈਚਾਰਿਆਂ ਦੀ ਸੇਵਾ ਕਰਦਾ ਹੈ, ਉਹਨਾਂ ਨੇ ਮੌਸਮ ਦੇ ਕਰਕੇ ਸਾਰੀ ਜਿਹੜੇ ਆਵਾਜਾਈ ਦੇ ਰੂਟ ਆ ਉਹਨਾਂ ਨੂੰ ਰੱਦ ਕਰ ਦਿੱਤਾ ਹੈ। ਇਸੇ ਤਰ੍ਹਾਂ ਮੈਰਿਕਵਿਲੇ ਅਤੇ ਕੈਪਟਵਿਲੇ, ਬਰੋਕਵਿਲ, ਕਾਰਲਟਨ ਪਲੇਸ ਅਤੇ ਅਲਮੋਂਟੇ, ਮੈਰੀਓਨਵਿਲੇ, ਕਿੰਗਸਟਨ, ਟ੍ਰੈਂਟਨ ਅਤੇ ਪ੍ਰੈਸਕੋਟ ਅਤੇ ਰਸਲ ਦੀ ਜਿਹੜੀ ਯੂਨਾਈਟਿਡ ਕਾਉਂਟੀ ਆ, ਉੱਥੇ ਵੀ ਕਈ ਰੂਟਸ ਨੂੰ ਰੱਦ ਕੀਤਾ ਗਿਆ। ਸੋ ਜ਼ਿਆਦਾ ਜਾਣਕਾਰੀਆਂ ਦੇ ਲਈ ਤੁਸੀਂ ਓਟਵਾ ਸਟੂਡੈਂਟ ਟਰਾਂਸਪੋਰਟੇਸ਼ਨ ਅਥਾਰਟੀ ਦੀ ਵੈਬਸਾਈਟ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।